ਸ਼ੁਰੂਆਤ ਕਰੀਏ ਹਰਿਆਣਾ ਦੀ ਧਾਰਮਿਕ ਸਿਆਸਤ ਤੋਂ। ਬਲਜੀਤ ਸਿੰਘ ਦਾਦੂਵਾਲ ਨੇ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਦਿੱਤਾ ਜੀ। ਜੀ ਬਿਲਕੁਲ, ਇਹ ਵੱਡੀ ਖਬਰ ਆ। ਹਰਿਆਣਾ 'ਚ ਪੰਥਕ ਰਾਜਨੀਤੀ ਦੀ ਗੱਲ ਕਰੀਏ ਤਾਂ ਜੀ। ਕਿਉਂਕਿ ਕਾਫੀ ਲੰਮੇ ਸਮੇਂ ਤੋਂ ਤੁਹਾਨੂੰ ਪਤਾ ਹੀ ਹੈ ਨਾ ਕਿ ਉੱਥੇ ਖਿੱਚਤਾਨ ਚੱਲ ਰਹੀ ਚੱਲ ਸੀ। ਰਹੀ ਸੀ ਜੀ। ਤਾਂ ਬਲਜੀਤ ਸਿੰਘ ਦਾਦੂਵਾਲ ਜੀ ਤੇ ਜਿਹੜੇ ਜਗਦੀਸ਼ ਸਿੰਘ ਝਿੰਦਾ ਹੈ, ਇਹਨਾਂ ਦੀ ਆਪਸ ਦੇ ਵਿੱਚ ਪਹਿਲੋਂ ਤੇ ਬਣੀ ਬੜੀ, ਫਿਰ ਮੁੜ ਕੇ ਵਿਗੜੀ ਬੜੀ। ਜਿਵੇਂ ਆ ਗਾਣਾ ਨਾ, ਵਿਗੜ ਗਈ ਏ ਥੋੜੇ ਦਿਨਾਂ ਤੋਂ, ਜੀ। ਇਹਨਾਂ ਦੀ ਵਾਹਵਾ ਦਿਨਾਂ ਤੋਂ ਵਿਗੜੀ ਪਈ ਸੀਗੀ। ਇੱਥੋਂ ਤੱਕ ਕਿ ਆਡੀਓ ਵਾਇਰਲ ਕਰ ਦਿੱਤੀਆਂ, ਰਿਕਾਰਡਿੰਗਾਂ ਕਰਕੇ ਇੱਕ ਦੂਜੇ ਦੀਆਂ। ਕਿਸੇ ਡਿਬੇਟ ਦੇ ਵਿੱਚ ਮੈਂ ਇਹਨਾਂ ਦੋਨਾਂ ਨੂੰ ਸਾਹਮਣੇ ਦੇਖਿਆ ਸੀ ਇੱਕ ਦੂਜੇ ਦੇ, ਤਾਂ ਮਤਲਬ ਕਿ ਉਹਦੇ ਵਿੱਚ ਵੀ ਬਹੁਤ ਤੂੰ ਮੈਂ, ਮਤਲਬ ਕਿ ਜਿੱਦਾਂ ਕਹਿ ਲਈਏ ਨਾ ਕਿ ਫਿਰ ਪੂਰਾ 36 ਦਾ ਅੰਕੜਾ। ਤਾਂ ਉਸ ਤੋਂ ਬਾਅਦ ਇਹ ਮਾਮਲਾ ਜਿਹੜਾ ਇਸ ਤਰ੍ਹਾਂ ਪੱਕ ਗਿਆ ਸੀਗਾ ਕਿ ਲੱਗਦਾ ਸੀ ਕਿ ਕੁਝ ਸੇਵਾ ਵਾਸਤੇ ਜ਼ਿਆਦਾ ਹੀ ਉਤਾਵਲੇ ਹੋ ਰਿਹਾ ਕਿ ਮੈਨੂੰ ਸੇਵਾ ਦਿਓ, ਮੈਨੂੰ ਸੇਵਾ ਦਿਓ। ਜਿਵੇਂ ਇੱਧਰ ਕੁਝ ਸਿਆਸਤਦਾਨ ਵੀ ਸੇਵਾ ਵਾਸਤੇ ਬੜੇ ਉਤਾਵਲੇ ਹੁੰਦੇ ਨੇ। ਜੀ। ਤਾਂ ਖੈਰ ਇਹ ਮਾਮਲਾ ਮਤਲਬ ਕਿ ਇਹਨਾਂ ਵਾਸਤੇ ਜਿੰਨਾ ਖੁਸ਼ੀ ਵਾਲਾ ਸੀ, ਉਸ ਤੋਂ ਜ਼ਿਆਦਾ ਜੇ ਆਪਾਂ ਦੇਖੀਏ ਤਾਂ ਉੱਥੋਂ ਦੀ ਰਾਜਨੀਤੀ ਦੇ ਪੱਖ ਤੋਂ, ਪੰਥਕ ਰਾਜਨੀਤੀ ਦੀ ਮੈਂ ਗੱਲ ਕਰ ਰਿਹਾ, ਕਿ ਇਹ ਇਸ ਗੱਲੋਂ ਕਿ ਮੈਂ ਪ੍ਰਧਾਨ ਬਣ ਜਾ, ਮੈਂ ਪ੍ਰਧਾਨ ਬਣ ਜਾ, ਨਮੋਸ਼ੀਜਨਕ ਵੀ ਸੀਗਾ। ਤਾਂ ਅਖੀਰ ਝਿੰਡਾ ਸਾਹਿਬ ਦਾ ਗਰੁੱਪ ਕਦੇ ਉਹ ਇਕੱਠੇ ਹੋ ਜਾਂਦੇ ਸੀ, ਕਦੇ ਇਹ ਇਕੱਠੇ ਹੋ ਜਾਂਦੇ ਸੀ। ਵੈਸੇ ਤੇ ਜੇ ਤੁਸੀਂ ਦੇਖੋਗੇ ਤਾਂ ਝਿੰਡਾ ਨੇ ਦਾਦੂਵਾਲ ਨੂੰ ਹਟਾ ਦਿੱਤਾ ਸੀਗਾ ਪਹਿਲਾਂ ਹੀ, ਮੈਂਬਰ ਆਪਣੇ ਪਾਲੇ ਦੇ ਵਿੱਚ ਕਰਕੇ। ਪਰ ਦਾਦੂਵਾਲ ਸਾਹਿਬ ਕਹਿੰਦੇ ਕਿ ਇਹ ਜਿਹੜਾ ਹੋਇਆ ਫੈਸਲਾ ਜਿਹੜਾ ਹੋਇਆ ਇਹ ਗੈਰ ਸੰਵਿਧਾਨਕ ਹੈ ਜੀ। ਤਾਂ ਫਿਰ ਸਰਕਾਰ ਜਿਹੜੀ ਹਰਿਆਣੇ ਦੀ, ਉਹਨੇ ਅਡਾਕ ਕਮੇਟੀ ਬਣਾ ਦਿੱਤੀ। ਉਹਦੇ ਤੇ ਵੀ ਵਿਵਾਦ ਹੋਇਆ ਕਿਉਂਕਿ ਉਹਦੇ ਚ ਸਰਪ੍ਰਸਤ ਲਾ ਦਿੱਤਾ ਗਿਆ, ਜਦ ਕਿ ਗੁਰੂ ਘਰਾਂ ਦੀ ਮਰਿਆਦਾ ਦੇ ਮੁਤਾਬਕ ਤੁਹਾਨੂੰ ਪਤਾ ਸਰਪ੍ਰਸਤ ਗੁਰੂ ਸਾਹਿਬ ਹੋ ਸਕਦੇ ਨੇ। ਤਾਂ ਇਸ ਤਰ੍ਹਾਂ ਕਾਫੀ ਜ਼ਿਆਦਾ ਚਰਚਾ ਚੱਲਦੀ ਰਹੀ, ਨੋਕ ਝੋਕ ਚੱਲਦੀ ਰਹੀ, ਤਾਂ ਅਖੀਰ ਅੱਜ ਇਹਨਾਂ ਨੇ ਅਸਤੀਫਾ ਦੇ ਦਿੱਤਾ। ਅੱਛਾ, ਕਮਾਲ ਦੀ ਗੱਲ ਇਹ ਆ ਕਿ ਅਸਤੀਫਾ ਦੇਣ ਤੋਂ ਬਾਅਦ ਵੀ, ਮਤਲਬ ਜਦੋਂ ਇਹਨਾਂ ਦਾ ਅਸਤੀਫਾ ਆ ਗਿਆ, ਉਸ ਤੋਂ ਬਾਅਦ ਵੀ ਦੇਰ ਸ਼ਾਮ ਇੱਕ ਇਹਨਾਂ ਦਾ ਬਿਆਨ ਆ ਗਿਆ। ਫਿਰ ਕਹਿੰਦੇ ਜੇ ਮੈਂਬਰ ਆਖਣਗੇ ਤੇ ਫਿਰ ਪ੍ਰਧਾਨ ਬਣਾਗਾ, ਕੋਈ ਚੱਕਰ ਨਹੀਂ ਹੈਗਾ। ਮਤਲਬ ਕਿ ਹਾਲੇ ਵੀ ਉਹ ਕਹਿ ਰਹੇ ਨੇ ਕਿ ਪਹਿਲਾਂ ਇਹ ਕਮੇਟੀ ਦਾ ਉਹ ਪ੍ਰਧਾਨ ਬਣਨਾ ਨਹੀਂ ਸੀ ਚਾਹੁੰਦੇ ਤੇ ਨਾ ਹੀ ਹੁਣ ਪ੍ਰਧਾਨ ਬਣਨ ਦੀ ਦੌੜ ਦੇ ਵਿੱਚ ਆ। ਤੇ ਉਹ ਪਹਿਲਾਂ ਵੀ ਮੈਂਬਰਾਂ ਦੀ ਇੱਛਾ ਦੇ ਮੁਤਾਬਕ ਹੀ ਬਣੇ ਸਨ, ਤੇ ਜੇ ਉਹ ਮੈਂਬਰ ਕਹਿਣਗੇ ਤਾਂ ਪ੍ਰਧਾਨ ਬਣਨ ਲਈ ਤਿਆਰ ਹੋਣਗੇ। ਦੇਖੋ ਇਹ ਕਿਹੜੀਆਂ ਗੱਲਾਂ ਕਰਦੇ ਨੇ। ਸ਼ਾਇਦ ਤੁਹਾਨੂੰ ਮੈਂ ਕਦੇ ਗੱਲ ਸੁਣਾਈ ਵੀ ਹੋਵੇ ਕਿ ਜਦੋਂ ਬਲਜੀਤ ਸਿੰਘ ਜੀ ਦਾਦੂਵਾਲ ਜਾ ਕੇ ਉੱਥੇ ਹਰਿਆਣੇ ਦੇ ਵਿੱਚ ਇਸ ਕਮੇਟੀ ਨੂੰ ਸੰਭਾਲ ਰਹੇ ਸਨ ਨਾਲ ਝਿੰਡਾ ਸਾਹਿਬ ਦੇ, ਤਾਂ ਇਹਨਾਂ ਨੇ ਜਦੋਂ ਸਭ ਤੋਂ ਪਹਿਲਾਂ ਹਰਿਆਣਾ ਵੱਖਰੀ ਕਮੇਟੀ ਬਣੀ ਤੇ ਆਖਿਆ ਸੀਗਾ ਕਿ ਝਿੰਡਾ ਸਾਹਿਬ ਆਖਰੀ ਦਮ ਤੱਕ ਪ੍ਰਧਾਨ ਰਹਿਣੇ ਚਾਹੀਦੇ ਨੇ, ਕਿਉਂਕਿ ਇਹਨਾਂ ਨੇ ਘਾਲਣਾ ਬੜੀ ਖਾਲੀ ਆ। ਪਰ ਜਿਵੇਂ ਤੁਹਾਨੂੰ ਪਤਾ ਝਿੰਡਾ ਥੋੜੇ ਕਮਜ਼ੋਰ ਪਏ, ਢਿੱਲੇ ਪਏ, ਸਿਹਤ ਬੰਨਿਓ ਵੀ ਤੇ ਪਕੜ ਬੰਨਿਓ ਵੀ। ਚਲੋ ਖੇੜਾ ਹੋ ਗਿਆ ਤੇ ਹੁੰਦਾ ਹੀ ਆ ਜੋ ਚੱਲਦਾ ਹੈ। ਤਾਂ ਖੈਰ ਇਹ ਗੱਲਾਂ ਹੁੰਦੀਆਂ ਕਹਿਣ ਦੀਆਂ। ਤਾਂ ਹੁਣ ਦੇਖੋ ਕਿ ਕੀ ਬਣਦਾ ਕੀ ਨਹੀਂ ਬਣਦਾ, ਪਰ ਉੱਥੇ ਜੋ ਵੀ ਹੋਣਾ ਹੈ ਹਰਿਆਣਾ ਸਰਕਾਰ ਦੀ ਮਰਜ਼ੀ ਨਾਲ ਹੀ ਹੋਣਾ ਹੈ, ਸਾਫ਼ ਆ ਜੀ। ਯਾਨੀ ਪਹਿਲਾਂ ਇਹ ਵੀ ਨੇੜੇ ਸੀਗੇ, ਨਜ਼ਦੀਕ ਸੀਗੇ, ਖੱਟਰ ਸਾਹਿਬ ਦੇ ਨਾਲ ਅੱਛੀ ਬਣਦੀ ਸੀਗੀ। ਬਾਅਦ ਦੇ ਵਿੱਚ ਦੂਜੇ ਗਰੁੱਪ ਨੇ ਵੀ ਸ਼ਾਇਦ ਮਤਲਬ ਕਿ ਆਪਣਾ ਜਮਾਵੜਾ ਜਿਹੜਾ ਆਪਣੇ ਪੱਧਰ ਤੇ ਕਰ ਲਿਆ। ਸੋ ਇਸ ਕਰਕੇ ਇੱਕ ਵਾਰੀ ਤਾਂ ਇੱਥੇ ਅਸਤੀਫੇ ਦੇ ਨਾਲ ਖਬਰ ਜਿਹੜੀ ਹੈ ਉਹ ਅੱਜ ਦੇ ਦਿਨ ਮੁੱਕ ਗਈ ਆ। ਗਾਂ ਪਤਾ ਨਹੀਂ ਹੁਣ ਇਹਦੇ ਚ ਕੀ ਹੋਏਗਾ। ਤਾਂ ਲੱਗਦਾ ਇਹੋ ਕਿ ਬਲਜੀਤ ਸਿੰਘ ਜੀ ਦਾਦੂਵਾਲ ਅਸਤੀਫਾ ਦੇ ਕੇ ਵੀ ਹਾਲੇ ਕਿਤੇ ਨਾ ਕਿਤੇ ਇਹ ਮਨਸ਼ਾ ਪਾਲੀ ਬੈਠੇ ਆ ਕਿ ਆਪਾਂ ਜ਼ਰੂਰ ਫਿਰ ਪ੍ਰਧਾਨ ਬਣ ਸਕਦੇ ਹਾਂ ਜੇ ਮੈਂਬਰ ਚਾਹਣਗੇ। ਤਾਂ ਮੈਂਬਰ ਉਹ ਫਿਰ ਮੈਂ ਜਿਵੇਂ ਕਿਹਾ ਕਿ ਕਦੇ ਕਿਸੇ ਦੇ ਪਾਲੇ ਚ ਜ਼ਿਆਦਾ ਆ ਜਾਂਦੇ, ਕਦੇ ਕਿਸੇ ਦੇ ਪਾਲੇ ਚ ਜ਼ਿਆਦਾ ਆ ਜਾਂਦੇ ਜੀ।